ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਭਾਰਤ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ, ਖਾਸ ਤੌਰ ਤੇ ਜਦੋਂ ਤੋਂ 5 ਅਗਸਤ ਵਾਲੇ ਦਿਨ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ, ਉਸ ਦਿਨ ਸਿੱਧੇ ਤੌਰ ਤੇ ਜਿਹੜਾ ਇਹ ਐਲਾਨ ਕੀਤਾ ਗਿਆ ਹਕੂਮਤ ਵੱਲੋਂ ਕਿ ਅਸੀਂ ਜਿਹੜਾ ਭਾਰਤ ਪਹਿਲਾਂ ਸੀ ਉਹਨੂੰ ਬਦਲ ਕੇ ਹੁਣ ਅਸੀਂ ਨਵੀਆਂ ਲੀਹਾਂ ਦੇ ਉੱਤੇ ਤੁਰਨ ਜਾ ਰਹੇ ਹਾਂ ਤੇ ਉਹਦੀ ਅਸੀਂ ਨੀਂਹ ਅੱਜ ਰੱਖ ਦਿੱਤੀ ਹੈ। ਸਿੱਧਾ ਜਿਹੜਾ ਉਹਨਾਂ ਦਾ ਇਸ਼ਾਰਾ ਸੀ ਉਹ ਹਿੰਦੂ ਰਾਸ਼ਟਰ ਵੱਲ ਸੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਇਹ ਤਬਦੀਲੀਆਂ ਆ ਰਹੀਆਂ ਨੇ, ਚੇਂਜਸ ਆ ਰਹੀਆਂ ਨੇ, ਇਹਨਾਂ ਦੇ ਮਾਇਨੇ ਕੀ ਨੇ ਘੱਟ ਗਿਣਤੀਆਂ ਦੇ ਲਈ, ਉਹ ਬਹੁਤ ਹੀ ਇੱਕ ਇੰਪੋਰਟੈਂਟ ਸਵਾਲ ਹੈ ਸਾਡੇ ਸਾਰਿਆਂ ਦੇ ਲਈ। ਸੋ ਇੱਥੇ ਇਹ ਵੀ ਬਹੁਤ ਜ਼ਰੂਰੀ ਹੈ ਦੇਖਣਾ ਕਿ ਭਾਰਤ ਦੇ ਵਿੱਚ ਜਿਹੜੇ ਲੋਕ ਬੈਠੇ ਆ, ਭਾਰਤ ਦੇ ਨਕਸ਼ੇ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖ ਜਿਹੜੇ ਬੈਠੇ ਆ, ਉਹ ਕੀ ਸੋਚਦੇ ਆ ਇਸ ਬਾਬਤ ਤੇ ਕੀ ਸਮਝਦੇ ਆ ਕਿ ਜਿਹੜੀ ਇਹ ਇੱਕ ਰਣਨੀਤਕ ਚਾਲ ਚੱਲੀ ਗਈ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਜਿਹੜਾ ਇਹ ਸਾਰਾ ਫੇਰ ਬਦਲ ਹੋ ਰਿਹਾ ਹੈ, ਇਹ ਕੀ ਮਾਇਨੇ ਰੱਖਦਾ ਹੈ ਸਾਡੇ ਲਈ। ਸੋ ਇਹ ਸਾਰੀ ਵਿਚਾਰ ਚਰਚਾ ਇਸ ਦੇ ਉੱਤੇ ਅੱਜ ਅਸੀਂ ਕਰਾਂਗੇ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਹੜੇ ਕਿ ਇਤਿਹਾਸਕਾਰ ਨੇ, ਇਸ ਸਾਰੇ ਪਾਰਟ ਨੂੰ ਬਾਖੂਬੀ ਸਮਝਦੇ ਨੇ ਤੇ ਖਾਸ ਤੌਰ ਤੇ ਜਦੋਂ RSS ਦੀ ਗੱਲ ਹੁੰਦੀ ਹੈ, ਉਹਨਾਂ ਦੀ ਕੀ ਨੀਤੀ ਹੈ ਸਿੱਖਾਂ ਦੇ ਪ੍ਰਤੀ, ਇਹਦੇ ਤੇ ਬਹੁਤ ਕੰਮ ਹੈ ਉਹਨਾਂ ਦਾ। ਉਹ ਸਾਡੇ ਨਾਲ ਅੱਜ ਇਸ ਵਕਤ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਵੀ ਤੇ ਤੁਹਾਡੇ ਸਰੋਤਿਆਂ ਨੂੰ ਸਤਿਕਾਰ ਹੈ ਜੀ। ਡਾਕਟਰ ਸਾਹਿਬ, ਕੀ ਸਮਝਦੇ ਹੋ ਜਿਹੜੀ ਇਹ ਹੁਣ 5 ਅਗਸਤ ਤੋਂ ਬਾਅਦ ਜਿੱਥੇ ਬਾਬਰੀ ਮਸਜਿਦ ਸੀ, ਪਹਿਲਾਂ ਉਹਨੂੰ 92 ਦੇ ਵਿੱਚ ਢਾਹਿਆ ਗਿਆ, ਫਿਰ ਇੱਕ ਮਾਹੌਲ ਸਿਰਜਿਆ ਗਿਆ, ਉੱਥੋਂ ਬਾਬਰੀ ਮਸਜਿਦ ਤੋਂ ਲੈ ਕੇ ਰਾਮ ਮੰਦਿਰ ਤੱਕ ਦਾ ਇੱਕ ਪੂਰਾ ਸਫ਼ਰ ਹੈ ਜਿਹੜਾ ਦਹਾਕਿਆਂ ਤੱਕ ਜਿਹਨੂੰ ਤੈਅ ਕੀਤਾ ਗਿਆ ਤੇ ਫਿਰ ਸੁਪਰੀਮ ਕੋਰਟ ਨੇ ਉਹਦੇ ਵਿੱਚ ਰੋਲ ਅਦਾ ਕੀਤਾ ਤੇ ਅਖੀਰ ਨੂੰ ਉੱਥੇ ਰਾਮ ਮੰਦਿਰ ਬਣਾ ਕੇ ਹੁਣ ਜਿਹੜਾ ਹੈ ਉਹ ਹਿੰਦੂ ਰਾਸ਼ਟਰ ਦਾ ਇੱਕ ਹਿਸਾਬ ਨਾਲ ਐਲਾਨ ਕਰ ਦਿੱਤਾ ਗਿਆ ਮੋਦੀ ਵੱਲੋਂ, ਮੋਹਨ ਭਾਗਵਤ ਵੱਲੋਂ, RSS ਵੱਲੋਂ, BJP ਵੱਲੋਂ। ਸੋ ਕੀ ਦੇਖਦੇ ਹੋ ਇਹ ਜਿਹੜੀ ਸਾਰੀ ਤਬਦੀਲੀ ਆਈ ਹੈ? ਦੇਖੋ, ਇਹ ਤਾਂ ਸਿਰਫ ਸਿੰਪਟੋਮੈਟਿਕ ਕੀਤਾ ਗਿਆ। ਆਲਰੇਡੀ ਹਿੰਦੂਤਵਾ ਐਗਜ਼ਿਸਟ ਕਰ ਰਿਹਾ, ਹਿੰਦੂ ਰਾਸ਼ਟਰ ਆਲਰੇਡੀ ਐਗਜ਼ਿਸਟ ਕਰ ਰਿਹਾ ਇਸ ਮੁਲਕ ਦੇ ਵਿੱਚ। ਇਹ BJP ਕਰੀ ਨਹੀਂ, ਇਹ ਕਾਂਗਰਸ ਦਾ ਜਦੋਂ ਕਨਸਟੀਟਿਊਸ਼ਨ ਬਣਾਇਆ 1950 ਦੇ ਵਿੱਚ, ਉਸ ਦੇ ਵਿੱਚ ਵੀ ਜਿਹੜੇ ਹਿੰਦੂ ਰਾਸ਼ਟਰ ਦੇ ਐਲੀਮੈਂਟ ਆਲਰੇਡੀ ਐਗਜ਼ਿਸਟ ਕਰ ਰਹੇ ਹੈ। ਕਿਸ ਤਰ੍ਹਾਂ ਕਰ ਰਹੇ ਆ? ਗਊ ਦੀ ਪ੍ਰੋਟੈਕਸ਼ਨ ਕੀਤੀ ਗਈ ਜੀ। ਗਊ ਨੂੰ ਕਾਨੂੰਨੀ ਤੌਰ ਦੇ ਉੱਤੇ ਉਸ ਦੀ ਹੱਤਿਆ ਕਰਨ ਦੀ, ਉਸਨੂੰ ਮਾਰਨ ਦੀ, ਉਸਨੂੰ ਜੋ ਵੀ ਕਰਨ ਦੀ ਉਹਦੇ ਵਿੱਚ ਕਾਨੂੰਨੀ ਤੁਹਾਨੂੰ ਪਾਬੰਦੀ ਹੈ। ਉਹ ਕਿਉਂ ਹੈ ਜੀ ਪਾਬੰਦੀ? ਗਊ ਤਾਂ ਇੱਕ ਜਾਨਵਰ ਆ, ਜਿਸ ਤਰੀਕੇ ਨਾਲ ਦੂਸਰੇ ਜਾਨਵਰ ਬੱਕਰੇ ਆ ਉਹਨਾਂ ਨੂੰ ਝਟਕਾਇਆ ਜਾਂਦਾ ਪਬਲਿਕਲੀ, ਇਸੇ ਤਰੀਕੇ ਨਾਲ ਗਊ ਇੱਕ ਐਨੀਮਲ ਹੈ। ਉਹ ਕਿਉਂਕਿ ਹਿੰਦੂਆਂ ਦੇ ਸੈਂਟੀਮੈਂਟਸ ਗਊ ਦੇ ਨਾਲ ਜੁੜੇ ਹੋਏ ਆ, ਇਸ ਕਰਕੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਉਹ ਧਾਰਾ ਇੰਟਰੋਡਿਊਸ ਕੀਤੀ ਗਈ। ਹੁਣ ਗੱਲ ਹੈ ਦੂਸਰੀ, ਕਾਂਗਰਸ ਤੇ BJP ਇੱਕ ਦੂਜੇ ਨਾਲ ਮਤਲਬ ਮੁਕਾਬਲਾ ਕਰ ਰਹੇ ਆ ਕਿ ਜਿਹੜਾ ਉੱਥੇ ਅਸੀਂ ਜੋ ਵੀ ਬਾਬਰੀ ਮਸਜਿਦ ਦੇ ਉੱਤੇ ਕੀਤਾ 1949 ਦੇ ਵਿੱਚ ਚੋਰੀ ਛਿਪੇ, ਉਹਨਾਂ ਨੇ ਉੱਥੇ ਰਾਮ ਦੀਆਂ ਮੂਰਤੀਆਂ ਰੱਖ ਦਿੱਤੀਆਂ ਤੇ ਉੱਥੇ ਪੂਜਾ ਸ਼ੁਰੂ ਕਰ ਦਿੱਤੀ ਬਾਬਰੀ ਮਸਜਿਦ। 1949 ਚ ਤਾਂ RSS ਕੋਈ ਤਾਕਤ ਨਹੀਂ ਸੀ, ਨਾ BJP ਕਿਤੇ ਐਗਜ਼ਿਸਟ ਕਰਦੀ ਸੀ, ਉਹ ਤਾਂ ਕਾਂਗਰਸ ਦੀ ਬਦਮਾਸ਼ੀ ਨਾਲ ਹੋਇਆ ਸਾਰਾ ਕੁਛ। ਇਸੇ ਤਰੀਕੇ ਦੇ ਨਾਲ ਜਿਹੜਾ ਨਰਸਿਮਹਾ ਰਾਓ ਸਰਕਾਰ ਸੀ, ਉਹ ਕਾਂਗਰਸ ਦੀ ਸਰਕਾਰ ਸੀ, ਉਸ ਵੇਲੇ ਵੀ ਬਾਬਰੀ ਮਸਜਿਦ ਢਾਈ ਗਈ ਆ ਔਰ ਉਸ ਦੇ ਵਿੱਚ ਉਹ ਬਿਲਕੁਲ ਚੁੱਪ ਰਹਿ ਕੇ ਦੇਖਦਾ ਰਿਹਾ ਸਾਰਾ ਤਮਾਸ਼ਾ। ਜਿਹੜਾ ਨਰਸਿਮਹਾ ਰਾਓ ਸੀ, ਜੇ ਉਸ ਦੀ ਇੰਟੈਂਸ਼ਨ ਹੁੰਦੀ ਇਸ ਨੂੰ ਬਚਾਉਣ ਦੀ ਬਾਬਰੀ ਮਸਜਿਦ ਨੂੰ, ਉਸ ਵੇਲੇ ਕਰਫਿਊ ਲਾਇਆ ਜਾ ਸਕਦਾ ਸੀ, ਫੌਜ ਬੁਲਾਈ ਜਾ ਸਕਦੀ ਸੀ, ਪੁਲਿਸ ਨੂੰ ਤਾਇਨਾਤ ਕੀਤਾ ਜਾ ਸਕਦਾ ਸੀ। ਉਸ ਨੂੰ ਸਖਤ ਕਲਿਆਣ ਸਿੰਘ ਦੀ ਸਰਕਾਰ ਆ ਉੱਥੇ UP ਦੇ ਵਿੱਚ, ਔਰ ਜਿਹੜੀ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਉਹ ਕਾਂਗਰਸ ਦੀ ਸਰਕਾਰ ਆ।
तो ये सारा और होर एक दूजे ਨੂੰ ਵੱਧ ਚੜ ਕੇ ਕੀਤਾ ਜਾ ਰਿਹਾ ਕਿ ਜੀ ਅਸੀਂ ਕਮਲਨਾਥ ਆ ਜਿਹੜਾ ਉਹ ਆਪਣੇ ਘਰੇ ਹਨੂਮਾਨ ਚਾਲੀਸਾ ਕਰਾ ਰਿਹਾ ਔਰ ਕਹਿ ਰਿਹਾ ਵੀ ਇਹ ਤਾਂ ਅਸੀਂ ਕਰਾਇਆ, ਇਹ ਤਾਂ ਰਾਜੀਵ ਗਾਂਧੀ ਨੇ ਕਰਾਇਆ, ਇਹ ਤਾਂ ਕਾਂਗਰਸ ਦੀ ਸਾਰੀ ਗੱਲ ਹੈ, ਇਹਦੇ ਚ ਤਾਂ ਬੀਜੇਪੀ ਦਾ ਕੋਈ ਰੋਲ ਹੀ ਨਹੀਂ। तो महाराज इस हमाम दे विच सारे नंगे होके नचे आ। ਇਹਦੇ ਚ ਕਾਂਗਰਸ ਨੇ ਵੀ ਇੱਕ ਦੂਜੇ ਤੋਂ ਵੱਧ ਕੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਤਾਂ ਰਾਜੀਵ ਗਾਂਧੀ ਦਾ ਸਾਰਾ ਕੰਮ ਆ ਜੀ, ਨਹੀਂ ਖਾਮਖਾ ਇਸ ਗੱਲ ਦਾ ਕ੍ਰੈਡਿਟ ਲੈ ਰਹੇ ਹਿੰਦੂਆਂ ਤੋਂ। ਔਰ ਦੂਸਰੇ ਪਾਸੇ ਜਿਹੜਾ ਬੀਜੇਪੀ ਵਾਲੇ ਆਰਐਸਐਸ ਵਾਲੇ ਇੱਕ ਦੂਜੇ ਤੋਂ ਅੱਗੇ ਹੋ ਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਅਸੀਂ ਬਾਬਰੀ ਮਸਜਿਦ ਨੂੰ ਢਹਾਇਆ ਤੇ ਰਾਮ ਟੈਂਪਲ ਬਣਾਉਣ ਦੀ ਸਾਡੀ ਹੀ ਕਿਰਿਆ ਹੈ, ਸਾਡੀ ਹੀ ਇਹ ਇਨੀਸ਼ੀਏਟਿਵ ਹੈ। ਤੇ ਇਹ ਸਾਰੀ ਚੀਜ਼ ਅੱਜ ਘੱਟ ਗਿਣਤੀਆਂ ਨੂੰ ਉਹਨਾਂ ਨੇ ਨੰਗੇ ਹੋ ਕੇ ਕਹਿਤੀ। ਪਹਿਲਾਂ ਤਾਂ ਇਹ ਥੋੜਾ ਬਹੁਤਾ ਸ਼ਰਮ ਹਿਆ ਕਰਦੇ ਸੀ, ਪਰ ਹੁਣ ਉਹ ਜੋ ਪੜਦਾ ਸੀ ਉਹ ਫਾਸ਼ ਹੋ ਗਿਆ। ਇਹ ਗੱਲ ਕਹਿ ਦੇਣੀ ਕਿ ਬੀਜੇਪੀ ਨੇ ਕੀਤਾ ਜਾਂ ਆਰਐਸਐਸ ਨੇ ਕੀਤਾ, ਮੈਂ ਸਮਝਦਾ ਇੱਕ ਭੁਲੇਖਾ ਹੈ। ਇਹ ਆਲਰੇਡੀ ਕਾਂਗਰਸ ਨੇ ਇਹ ਸਾਰੀ ਪ੍ਰਕਿਰਿਆ ਸ਼ੁਰੂ ਕਰਾਈ ਹੈ ਔਰ ਇਸ ਦੇ ਵਿੱਚ ਜਿਹੜੇ ਗੁਨਾਹਗਾਰ ਆ ਕਾਂਗਰਸ ਪਾਰਟੀ ਹੈ। ਸ਼ੁਰੂ ਤੋਂ ਲੈ ਕੇ 1949 ਚ ਤਾਂ ਜਵਾਹਰ ਨਹਿਰੂ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਸੀਗਾ ਔਰ ਉਸ ਵੇਲੇ ਕਨਸਟੀਟਿਊਸ਼ਨ ਵੀ ਨਹੀਂ ਬਣਿਆ। ਕਨਸਟੀਟਿਊਸ਼ਨ ਤਾਂ 1950 ਦੇ ਵਿੱਚ ਬਣਿਆ ਔਰ ਉਸ ਦੇ ਵਿੱਚ ਔਰ ਜਿਹੜਾ ਸੈਕੂਲਰ ਦਾ ਲਫ਼ਜ਼ ਆ ਓਰੀਜਨਲ ਕਨਸਟੀਟਿਊਸ਼ਨ ਚ ਨਹੀਂ ਪਾਇਆ ਗਿਆ ਔਰ ਬਾਅਦ ਦੇ ਵਿੱਚ ਇੰਦਰਾ ਗਾਂਧੀ ਨੇ ਉਸ ਨੂੰ ਅਮੈਂਡਮੈਂਟ ਕਰਕੇ ਵਿੱਚ ਇੰਟਰੋਡਿਊਸ ਕੀਤਾ। ਉਹ ਇੱਕ ਭੁਲੇਖਾ ਹੈ ਜੀ, ਉਹ ਇੱਕ ਭੁਲੇਖਾ ਹੈ। ਜਿਹੜੀ ਪਾਰਟੀਸ਼ਨ ਦੀ ਕਰਾਈ ਆ ਉਹ ਗਾਂਧੀ ਤੇ ਨਹਿਰੂ ਨੇ ਕਰਾਈ ਆ ਔਰ ਉਸ ਦੇ ਵਿੱਚ ਇਸ ਕਰਕੇ ਕਰਾਈ ਆ ਵੀ ਜੇ ਮੁਸਲਮਾਨ ਹਿੰਦੁਸਤਾਨ ਚ ਰਹਿ ਗਏ ਤਾਂ ਜਿਹੜੀ ਪਾਪੂਲੇਸ਼ਨ ਦਾ ਬੈਲੈਂਸ ਤਕਰੀਬਨ ਬਰਾਬਰ ਹੋ ਜਾਏਗਾ ਔਰ ਜਿਹੜਾ ਦਲਿਤ ਵਰਗ ਜਦੋਂ ਕਨਵਰਟ ਹੋਇਆ ਉਹ ਇਸਲਾਮ ਚ ਜਾਏਗਾ ਜੀ, ਕਿਉਂਕਿ ਹਿੰਦੂਆਂ ਦਾ ਸਾਰਾ ਸਟਰਕਚਰ ਜਿਹੜਾ ਹੈ ਕਾਸਟ ਬੇਸਡ ਹੈ। ਕਾਸਟ ਬੇਸਡ ਸਟਰਕਚਰ ਦੇ ਵਿੱਚ ਜਿਹੜਾ ਦਲਿਤ ਆ ਉਹ ਕਦੇ ਵੀ ਸਮੋ ਨਹੀਂ ਸਕਦਾ, ਡਰ ਕਰਕੇ ਤਾਂ ਜ਼ਰੂਰ ਸਮੋ ਸਕਦਾ ਹੈ। ਇਸ ਕਰਕੇ ਸਾਰੀ ਜਿਹੜੀ ਪ੍ਰਕਿਰਿਆ ਹੈ ਇਹ ਸ਼ੁਰੂ ਤੋਂ ਕਾਂਗਰਸ ਹੀ ਜ਼ਿੰਮੇਵਾਰ ਹੈ ਇਸ ਗੱਲ ਦੇ ਵਿੱਚ ਔਰ ਕਾਂਗਰਸ ਦੇ ਵਿੱਚ ਜਿਹੜਾ ਛੁਪਿਆ ਹੋਇਆ ਹਿੰਦੂ ਮਾਨਸਿਕਤਾ ਹੈ ਉਹ ਹੀ ਗੁਨਾਹਗਾਰ ਹੈ ਔਰ ਉਹ ਗੁਨਾਹਗਾਰ ਦੇ ਨਾਲ ਹੁਣ ਬੀਜੇਪੀ ਆ ਜਿਹੜੀ ਉਹ ਵੀ ਵੱਧ ਕੇ ਮਤਲਬ ਬਹੁਤ ਜ਼ਿਆਦਾ ਇਸ ਗੱਲ ਨੂੰ ਵੱਧ ਚੜ ਕੇ ਕਹਿ ਰਹੀ ਹੈ ਵੀ ਅਸੀਂ ਕੀਤਾ, ਅਸੀਂ ਮੰਦਿਰ ਬਣਾਵਾਂਗੇ ਜੀ। ਇਹ ਸਾਰੀ ਮੇਰਾ ਮਤਲਬ ਕਹਿਣ ਦਾ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਥੋੜ੍ਹਾ ਆ ਮੰਦਿਰ ਬਣਾਉਣ ਦੀ। ਸਿੱਖਾਂ ਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਢਾਹ ਕੇ 1984 ਦੇ ਵਿੱਚ ਬਾਅਦ ਦੇ ਵਿੱਚ ਸਿੱਖਾਂ ਦਾ ਅਕਾਲ ਤਖ਼ਤ ਸੈਂਟਰਲ ਗਵਰਨਮੈਂਟ ਨੇ ਬਣਵਾਇਆ ਪਰ ਸਿੱਖਾਂ ਨੇ ਉਹਨੂੰ ਢਾਹ ਕੇ ਕਾਰ ਸੇਵਾ ਦੇ ਰਾਹੀਂ ਦੁਬਾਰਾ ਆਪਣਾ ਸ਼੍ਰੀ ਅਕਾਲ ਤਖ਼ਤ ਸਾਹਿਬ ਉਸਾਰਿਆ ਜੀ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਸਰਕਾਰਾਂ ਇਹ ਕੰਮ ਨਹੀਂ ਕਰਦੀਆਂ, ਸਰਕਾਰਾਂ ਮੰਦਿਰ ਤੇ ਮਸਜਿਦਾਂ ਨਹੀਂ ਬਣਾਉਂਦੀਆਂ ਬਲਕਿ ਲੋਕਾਂ ਦੀ ਇਨਵੋਲਵਮੈਂਟ ਦੇ ਨਾਲ ਹੀ ਲੋਕਾਂ ਦੀ ਕਾਰ ਸੇਵਾ ਦੇ ਰਾਹੀਂ ਹੀ ਇਹ ਇੰਸਟੀਟਿਊਸ਼ਨ ਬਣਾਏ ਜਾਂਦੇ ਆ। ਪਰ ਸੋਮਨਾਥ ਦਾ ਮੰਦਿਰ ਗੌਰੀ ਨੇ ਢਾਇਆ ਸੀ ਜਿਸ ਦਿਨ ਹਿੰਦੁਸਤਾਨ ਆਜ਼ਾਦ ਹੋਇਆ। ਪਹਿਲਾ ਕੰਮ ਜਿਹੜਾ ਕੀਤਾ ਪਟੇਲ ਨੇ ਉਹ ਇਹ ਸੀ ਕਿ ਉਹ ਜਿਹੜਾ ਢਾਇਆ ਹੋਇਆ ਮੰਦਿਰ ਸੀ ਉਸ ਦੀ ਜਿਹੜੀ ਦੁਬਾਰਾ ਉਸਾਰੀ ਕਰਾਈ ਗਈ ਉਹ ਕਾਂਗਰਸ ਸਰਕਾਰ ਵੱਲੋਂ ਸਰਦਾਰ ਪਟੇਲ ਜਿਹੜਾ ਹਿੰਦੁਸਤਾਨ ਦਾ ਹੋਮ ਮਿਨਿਸਟਰ ਸੀ ਉਸਨੇ ਕਰਾਈ ਆ ਜੀ। ਤੋਂ ਹਿੰਦੂਆਂ ਦੀ ਜਿਹੜੀ ਮਾਨਸਿਕਤਾ ਹੈ ਉਹ ਕਾਂਗਰਸ ਦੇ ਰਾਹੀਂ ਤੇ ਬੀਜੇਪੀ ਦੇ ਰਾਹੀਂ ਸਾਰੀ ਹਾਵੀ ਆ ਹਿੰਦੁਸਤਾਨ ਦੀ ਸਰਕਾਰ ਦੀ ਫੰਕਸ਼ਨਿੰਗ ਦੇ ਵਿੱਚ। ਇਹ ਭੁਲੇਖਾ ਬਿਲਕੁਲ ਕੱਢ ਦਿਓ ਮਨ ਦੇ ਵਿੱਚੋਂ ਵੀ ਇਹ ਸਿਰਫ ਆਰਐਸਐਸ ਤੇ ਬੀਜੇਪੀ ਨੇ ਕੀਤਾ। ਸਾਰੀ ਹਿੰਦੂਤਵ ਮਾਨਸਿਕਤਾ ਫਸੀ ਹੋਈ ਆ, ਚਾਹੇ ਉਹ ਕਾਂਗਰਸ ਚ ਹਿੰਦੂ ਬੱਟਾ, ਚਾਹੇ ਉਹ ਬੀਜੇਪੀ ਚ ਹਿੰਦੂ ਬੱਟਾ, ਚਾਹੇ ਉਹ ਆਰਐਸਐਸ ਦੇ ਵਿੱਚ ਹਿੰਦੂ ਬੱਟਾ ਜੀ। ਇਹ ਬਿਲਕੁਲ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਬੜੀ ਸਮਝਣ ਵਾਲੀ ਹੈ ਵੀ ਇਹਦੇ ਵਿੱਚ ਸਾਰੇ ਹੀ ਇਸ ਹਮਾਮ ਦੇ ਵਿੱਚ ਨੰਗੇ ਆ ਜਿਵੇਂ ਤੁਸੀਂ ਕਿਹਾ ਤੇ ਇਹਦੇ ਬਿਹਾਈਂਡ ਜਿਹੜਾ ਹਿੰਦੂਤਵਾ ਦਾ ਥਾਟ ਹੈ ਉਹ ਇਸ ਸਾਰੇ ਦੇ ਪਾਰਟ ਦੇ ਵਿੱਚ ਜੇ ਅਸੀਂ ਕਹਿਣਾ ਹੋਵੇ ਇੱਕ ਕੇਂਦਰ ਰੋਲ ਨਿਭਾ ਰਿਹਾ ਹੈ। ਪਰ ਇੱਥੇ ਡਾਕਟਰ ਸਾਹਿਬ ਇੱਕ ਇਹ ਵੀ ਗੱਲ ਦੇਖਣ ਵਾਲੀ ਹੈ ਜਦੋਂ ਅਸੀਂ ਆਮ ਤੌਰ ਤੇ ਦੇਖਦੇ ਹਾਂ ਕੋਈ ਵੀ ਘਟਨਾ ਜਿਹੜੀ ਹੈ ਵਾਪਰਦੀ ਹੈ ਪੰਜਾਬ ਦੇ ਵਿੱਚ ਅਦਰਵਾਈਜ਼ ਤਾਂ ਇਹ ਹੁੰਦਾ ਵੀ ਜੀ ਜਾਂਚ ਕਰਾ ਲਈ ਜਾਵੇ ਕਿਸੇ ਜੱਜ ਕੋਲੋਂ, ਕੋਈ SIT ਬਣਾ ਦਿੱਤੀ ਜਾਵੇ, CBI ਜਾਂਚ ਕਰਾ ਲਈ ਜਾਵੇ। ਪਰ ਇਸ ਸਾਰੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਾ ਜਿਹੜਾ ਰੋਲ ਹੈ ਉਹਦੇ ਤੇ ਵੀ ਜਿਹੜਾ ਹੈ
ਸਵਾਲੀਆ ਨਿਸ਼ਾਨ ਲੱਗਦਾ ਹੈ, ਹਾਂਜੀ। ਉਹਨੂੰ ਕਿਵੇਂ ਦੇਖਦੇ ਹੋ? ਸੁਪਰੀਮ ਕੋਰਟ ਇੱਕ ਅਜਿਹਾ ਅਦਾਰਾ ਹੈ ਭਾਰਤ ਦੇ ਵਿੱਚ ਜਿਹਦੇ ਤੋਂ ਹਰ ਕੋਈ ਆਸ ਰੱਖਦਾ ਵੀ ਸਾਨੂੰ ਇਨਸਾਫ ਇੱਥੋਂ ਮਿਲੂਗਾ, ਪਰ ਇੱਥੇ ਸੁਪਰੀਮ ਕੋਰਟ ਦਾ ਰੋਲ ਕੀ ਰਿਹਾ ਇਸ ਸਾਰੇ ਮਾਮਲੇ ਦੇ ਵਿੱਚ? ਉਹ ਮਹਾਰਾਜ, ਸੁਪਰੀਮ ਕੋਰਟ ਦਾ ਰੋਲ ਪਹਿਲੀ ਵਾਰ ਨੰਗਾ ਨਹੀਂ ਹੋਇਆ। 1984 ਨਵੰਬਰ ਦੇ ਵਿੱਚ ਜਦੋਂ ਸਿੱਖਾਂ ਦਾ ਜੈਨੋਸਾਈਡ ਦਿੱਲੀ ਔਰ ਦਿੱਲੀ ਤੋਂ ਬਾਹਰ ਸਾਰੇ ਮੁਲਕ 'ਚ ਹੋ ਰਿਹਾ ਸੀ ਲਗਾਤਾਰ, ਔਰ ਉਸ ਦੇ ਵਿੱਚ ਜਿਹੜੀ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਸੀ ਉਹਦੀ ਕੀ ਭੂਮਿਕਾ ਸੀ, ਤੇ ਜਿਹੜੀ ਛੋਟੀ ਜਿਹੀ ਕਿਤੇ ਗੱਲ ਹੋ ਜਾਵੇ ਕਿਸੇ ਵੀ ਕੋਨੇ ਦੇ ਵਿੱਚ ਜਾਂ ਦਿੱਲੀ ਸ਼ਹਿਰ ਦੇ ਵਿੱਚ, ਤਾਂ ਉੱਥੇ ਜਿਹੜਾ ਦਿੱਲੀ ਹਾਈ ਕੋਰਟ ਆ ਔਰ ਦਿੱਲੀ ਸੁਪਰੀਮ ਕੋਰਟ ਆ ਉਸ ਦਾ ਨੋਟਿਸ ਲੈਂਦਾ, ਸੁਓ ਮੋਟੋ ਨੋਟਿਸ ਉਸ ਨੂੰ ਕਹਿੰਦੇ ਆ। ਉਹ ਆਪੇ ਨੋਟਿਸ ਲੈ ਕੇ ਉਸ ਦੇ ਉੱਤੇ ਡਿਸੀਜਨ ਦਿੰਦਾ, ਡਾਇਰੈਕਸ਼ਨ ਦਿੰਦਾ। ਪਰ ਜਦੋਂ 4 ਦਿਨ ਲਗਾਤਾਰ ਇਤਨਾ ਮਤਲਬ ਘਿਨਾਉਣਾ ਕਤਲੋਗਾਰਤ ਦਿੱਲੀ ਤੋਂ ਬਾਹਰ ਸਾਰੀ ਜਗ੍ਹਾ ਹੁੰਦਾ ਰਿਹਾ, ਔਰ ਸਾਰੇ ਲੋਕਾਂ ਨੇ ਪੁਕਾਰ ਕੀਤੀ ਵੀ ਪੁਲਿਸ ਨੂੰ ਤੁਸੀਂ ਆਰਮੀ ਨੂੰ ਤੁਸੀਂ ਇੱਥੇ ਤਾਇਨਾਤ ਕਰੋ ਤਾਂ ਕਿ ਇਹ ਕਤਲੋਗਾਰਤ ਬੰਦ ਕੀਤਾ ਜਾਵੇ। ਔਰ ਲੇਕਿਨ ਉਸ ਵੇਲੇ ਜਿਹੜਾ ਸੁਪਰੀਮ ਕੋਰਟ ਤੇ ਜਿਹੜੇ ਹਾਈ ਕੋਰਟ ਸੀ ਉਹ ਮੂੰਹ ਮੀਚ ਕੇ ਕਿਉਂ ਬੈਠੇ ਰਹੇ ਜੀ? ਉਹਨਾਂ ਦੀ ਭੂਮਿਕਾ ਹੈ ਸਿੱਖਾਂ ਦੇ ਕਤਲੋਗਾਰਤ ਦੇ ਵਿੱਚ। ਮਹਾਰਾਜ ਇਹ ਗੱਲ ਸਮਝ ਲਓ, ਇੱਕੋ ਹੀ ਜੱਜ ਸੀ ਦਿੱਲੀ ਹਾਈ ਕੋਰਟ ਦਾ ਸੱਚਰ, ਜਿਸਨੇ ਇਸ ਦਾ ਨੋਟਿਸ ਲਿਆ ਕਿ ਇਸ ਨੂੰ ਬੰਦ ਕਰਾਇਆ ਜਾਵੇ, ਔਰ ਰਾਤੋਂ ਰਾਤ ਉਸ ਦਾ ਰੋਸਟਰ ਬਦਲ ਦਿੱਤਾ ਗਿਆ। ਇਹ ਉਸਨੇ ਆਪਣੇ ਆਰਟੀਕਲ ਦੇ ਵਿੱਚ ਲਿਖਿਆ, ਜਿਹੜਾ ਕਿ ਟ੍ਰਿਬਿਊਨ ਦੇ ਵਿੱਚ ਐਜ਼ ਏ ਲੀਡਿੰਗ ਆਰਟੀਕਲ ਛਪਿਆ ਹੋਇਆ। ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਗੱਲ ਦਾ ਭੁਲੇਖਾ ਸਿੱਖਾਂ ਨੂੰ 1984 ਦੇ ਨਵੰਬਰ ਦੇ ਵਿੱਚ ਨਿਕਲ ਜਾਣਾ ਚਾਹੀਦਾ ਹੈਗਾ। ਕੋਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾਂ ਸੈਸ਼ਨ ਕੋਰਟ ਜਾਂ ਹੋਰ ਕੋਈ ਕੋਰਟ ਦੇ ਵਿੱਚੋਂ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਦਾ। ਸਿੱਖਾਂ ਇਸ ਗੱਲ ਦੇ ਐਵੇਂ ਭੁਲੇਖੇ ਵਿੱਚ ਪਏ ਵੀ ਆ ਵੀ ਸੁਪਰੀਮ ਕੋਰਟ ਤੋਂ ਇਨਸਾਫ ਕਿਹੜਾ ਮਿਲੂਗਾ? ਸੁਪਰੀਮ ਕੋਰਟ ਦਾ ਜਿਸ ਕਿਸਮ ਦਾ ਫੈਸਲਾ ਸਾਰੇ ਜੱਜਾਂ ਨੇ ਕੀਤਾ ਕਿ ਭਾਈ ਇੱਥੇ ਰਾਮ ਮੰਦਿਰ ਸਰਕਾਰ ਬਣਾ ਕੇ ਦੇਵੇ, ਸਰਕਾਰ ਇੱਕ ਬਣਾ ਕੇ ਦੇਵੇ, ਔਰ ਦੂਸਰੇ ਪਾਸੇ ਇਸੇ ਤਰੀਕੇ ਨਾਲ ਸਰਕਾਰ ਨੇ ਸੋਮਨਾਥ ਦਾ ਮੰਦਿਰ ਨੂੰ ਅੱਜ ਥੋੜ੍ਹਾ ਕੀਤਾ। ਜਦੋਂ ਦੇਸ਼ ਇਹਨਾਂ ਦੇ ਕਾਬੂ ਆਇਆ, ਅੰਗਰੇਜ਼ ਇਸ ਮੁਲਕ ਚੋਂ ਗਏ, ਪਹਿਲਾ ਕੰਮ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੇ ਸੋਮਨਾਥ ਦੇ ਮੰਦਿਰ ਦੀ ਰਿਪੇਅਰ ਸ਼ੁਰੂ ਕੀਤੀ ਹੈ ਔਰ ਸਰਕਾਰੀ ਖਰਚੇ ਵੀ ਕੀਤੀ ਹੈ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਕੋਈ ਸੁਪਰੀਮ ਕੋਰਟ, ਕੋਈ ਕਾਂਗਰਸ, ਕੋਈ ਬੀਜੇਪੀ, RSS ਸਾਰੇ ਇੱਕੋ ਹੀ ਆ, ਇੱਕੋ ਉਹਦੇ ਵਿੱਚ ਮਤਲਬ ਪੜਦੇ ਪਏ ਵੀ ਉੱਪਰ। ਜਿਹੜਾ ਸਮਝਦਾਰ ਆਦਮੀ ਉਹ ਸਮਝਦਾ, ਜਿਹਦੇ ਕੋਲ ਇਨਸਾਈਟ ਹੈਗੀ ਇਹਨਾਂ ਦੀ ਫੰਕਸ਼ਨਿੰਗ ਦੀ, ਉਹ ਚੰਗੀ ਤਰੀਕੇ ਦੇ ਨਾਲ ਸਮਝਦੇ ਆ ਵੀ ਕਿਸੇ ਤਰੀਕੇ ਨਾਲ ਕਮਿਊਨਲ ਗਰਾਊਂਡ ਦੇ ਉੱਤੇ ਜਦੋਂ ਕੋਈ ਸਮੱਸਿਆ ਹੁੰਦੀ ਹੈ ਤਾਂ ਜੁਡੀਸ਼ਰੀ ਵੀ ਇਹਨਾਂ ਦੇ ਨਾਲ, ਉਹ ਇਹਨਾਂ ਦੀ ਸਪਿਰਿਟ ਦੇ ਮੁਤਾਬਕ, ਇਹਨਾਂ ਦੇ ਜੋ ਵਿਸ਼ਵਾਸ ਆ ਉਸ ਦੇ ਮੁਤਾਬਕ ਹੀ ਫੈਸਲਾ। ਹਿੰਦੂਤਵ ਦਾ ਫੈਸਲਾ ਕਿਹਨੇ ਦਿੱਤਾ? ਸੁਪਰੀਮ ਕੋਰਟ ਨੇ ਦਿੱਤਾ। ਜੇ ਹਿੰਦੂਤਵ ਵੇ ਆਫ ਲਾਈਫ ਹੈ ਤਾਂ ਇਸ ਕਰਕੇ ਮੈਂ ਸਮਝਦਾ ਅਸੀਂ ਕਿੰਨੇ ਭੋਲੇ ਆ, ਅਸੀਂ ਕਿੰਨੇ ਸਿੱਧੇ ਆ, ਅਸੀਂ ਕਿੰਨੀ ਸਾਡੀ ਸਧਾਰਨ ਕਿਸਮ ਦੀ ਸੋਚ ਅਸੀਂ ਸਮਝਦੇ ਨਹੀਂ ਕਿ ਸੁਪਰੀਮ ਕੋਰਟ ਕੀ ਚੀਜ਼ ਹੈ। ਤਾਂ ਮੇਰਾ ਮਤਲਬ ਕਹਿਣਾ ਇਹ ਆ ਕਿ ਇਹ ਭੁਲੇਖਾ ਸਿੱਖਾਂ ਨੂੰ ਕਦੇ ਵੀ ਆਪਣੇ ਮਨ 'ਚ ਰੱਖਣਾ ਨਹੀਂ ਚਾਹੀਦਾ ਵੀ ਇਸ ਮੁਲਕ ਦੇ ਵਿੱਚ ਉਹਨਾਂ ਨੂੰ ਕਿਸੇ ਕਿਸਮ ਦਾ ਇਨਸਾਫ ਮਿਲ ਸਕਦਾ ਹੈ ਜੀ। ਇਹ ਸਾਰੀ ਗੱਲ ਮੈਂ ਤਾਂ ਬਹੁਤ 3-4 ਦਿਨ ਪਹਿਲਾਂ ਬ੍ਰੇਨ ਔਨ TV ਤੇ ਇੰਟਰਵਿਊ ਦਿੱਤੀ ਹੈ, ਜਿਹਦੇ 'ਚ ਮੈਂ ਡਿਟੇਲ 'ਚ ਦੱਸਿਆ ਵੀ ਕਿਸ ਤਰੀਕੇ ਦੇ ਨਾਲ। ਹੁਣ ਤੁਸੀਂ ਦੱਸੋ, ਸਿੱਖੀਜ਼ਮ ਦੇ ਵਿੱਚ ਸਭ ਤੋਂ ਜ਼ਿਆਦਾ ਖੰਡਨ ਮੂਰਤੀ ਪੂਜਾ ਦਾ ਕੀਤਾ ਜਾਂਦਾ, ਔਰ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਵੀ ਗੱਲ ਆ। ਤੇ ਜਦੋਂ ਇਹ ਸਾਰਾ ਘਟਨਾਕ੍ਰਮ ਹੋਇਆ, ਅਮਰਿੰਦਰ ਸਿੰਘ ਬਤੌਰ ਚੀਫ ਮਿਨਿਸਟਰ ਉਹਨਾਂ ਨੂੰ ਵਧਾਈ ਦੇ ਰਿਹਾ, ਮੁਬਾਰਕਬਾਦ ਦੇ ਰਿਹਾ ਵੀ ਤੁਸੀਂ ਬਹੁਤ ਚੰਗਾ ਕੰਮ ਕੀਤਾ। ਇਸੇ ਤਰੀਕੇ ਨਾਲ ਸੁਖਬੀਰ ਬਾਦਲ ਨੇ ਮੁਬਾਰਕਬਾਦ ਦਿੱਤੀ ਆ, ਬੀਬੀ ਹਰਸਿਮਰਤ ਕੌਰ ਨੇ ਮੁਬਾਰਕਬਾਦ ਦਿੱਤੀ ਆ। ਤਾਂ ਮੈਂ ਤਾਂ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਇਹ ਦੱਸਣੇ ਕੀ ਆ, ਸਿੱਖ ਹੈ ਜਾਂ ਕੁਛ ਹੋਰ ਹੈਗੇ ਆ ਜਿਨ੍ਹਾਂ ਨੇ ਇਹ ਮੁਬਾਰਕਬਾਦ ਦਿੱਤੀ ਆ? ਕੋਈ ਸਿੱਖ ਸਪਿਰਿਟ ਦੇ ਨਾਲ ਜੁੜਿਆ ਹੋਇਆ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਮਰਪਿਤ ਹੋਵੇ, ਉਹ ਇਸ ਕਿਸਮ ਦੇ ਘਟਨਾਕ੍ਰਮ ਦੇ ਉੱਤੇ ਮੁਬਾਰਕਬਾਦ ਦੇ ਰਿਹਾ ਹੋਵੇ ਤਾਂ ਉਹ ਕੀ ਹੈ?
ਉਹ ਸਿੱਖ ਤਾਂ ਜੀ। ਹੋ ਨਹੀਂ ਸਕਦਾ, ਉਹ ਤਾਂ ਮਸੰਦ ਹੋ ਸਕਦਾ। ਜਿਸ ਤਰੀਕੇ ਦੇ ਨਾਲ ਇਕਬਾਲ ਸਿੰਘ ਨੇ ਸਾਰੀ ਗੱਲ ਉਹ ਤੋਂ ਕਰਵਾਈ ਗਈ ਹੈ, ਉਹ ਇੱਕ ਮਸੰਦ ਹੈ। ਗੁਰੂ ਦਸਵੇਂ ਪਾਤਸ਼ਾਹ ਨੇ ਸਿੱਧੇ ਤੌਰ ਦੇ ਉੱਤੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਹੈ, ਉਸ ਤੋਂ ਪਹਿਲਾਂ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਉਹ ਸਮਝਦੇ ਸੀ ਮਹਾਰਾਜ, ਉਹ ਸੀ ਮਸੰਦ। ਦੂਸਰੇ ਸੀਗੇ ਹਿੰਦੂ ਹਿੱਲ ਰਾਜ, ਤੀਸਰਾ ਸੀਗਾ ਜਿਹੜੀ ਸੈਂਟਰ ਦੀ ਸਰਕਾਰ ਆ ਉਸ ਵੇਲੇ ਦੀ ਮੁਗਲ ਸਲਤਨਤ ਸੀਗੀ, ਨਾ ਕਿ ਮੁਸਲਮਾਨ। ਤੋਂ ਸਭ ਤੋਂ ਵੱਡਾ ਖਤਰਨਾਕ ਘਾਤਕ ਦੁਸ਼ਮਣ ਜਿਹੜਾ ਮਹਾਰਾਜ ਨੇ ਕਿਹਨੂੰ ਸਮਝਿਆ, ਉਹ ਮਸੰਦਾਂ ਨੂੰ ਸਮਝਿਆ। ਮਸੰਦ ਸਿੱਖੀ ਸਰੂਪ ਦੇ ਵਿੱਚ ਹੀ ਸੀਗੇ, ਅੱਜ ਵੀ ਮਸੰਦ ਜਿੰਦਾ ਇਕਬਾਲ ਸਿੰਘ ਮਸੰਦ ਹੀ ਹੈ ਨਾ। ਤੋਂ ਇਸ ਕਰਕੇ ਮਹਾਰਾਜ ਇਹ ਭੁਲੇਖਾ ਕੱਢ ਦਿਓ ਕਿ ਤੁਹਾਡੇ ਵਿੱਚ ਵੀ ਮਸੰਦ ਬੈਠੇ ਆ ਜੀ। ਅਮਰਿੰਦਰ ਸਿੰਘ ਕੀ ਆ ਜਿਹੜਾ ਇੱਕ ਪਾਸੇ ਕਹਿੰਦਾ ਵੀ ਸਾਡੀ ਤਾਂ ਗੁਰੂ ਦੀ ਬਖਸ਼ਿਸ਼ ਦੇ ਨਾਲ ਰਾਜ ਮਿਲਿਆ, ਤੇ ਅੱਜ ਗੁਰੂ ਦੀ ਬਖਸ਼ਿਸ਼ ਕਿੱਧਰ ਹੋ ਗਈ ਜੋ ਤੂੰ ਮੁਬਾਰਕਬਾਦ ਦੇ ਰਿਹਾ, ਉਸ ਕੰਮ ਲਈ ਦੇ ਰਿਹਾ। ਹਾਂਜੀ, ਇਸੇ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਕਿਹੜਾ ਅਕਾਲੀ ਦਲ ਆ, ਕਿਹੜਾ ਸਿੱਖਾ ਉਹ ਪਹਿਰਾਵੇ ਵਿੱਚ ਸਿੱਖਾ, ਜਿਸ ਤਰ੍ਹਾਂ ਮਸੰਦ ਸੀਗੇ ਪਹਿਰਾਵੇ ਵਿੱਚ ਸਿੱਖ। ਇਸੇ ਤਰੀਕੇ ਨਾਲ ਬੀਬੀ ਹਰਸਿਮਰਤ ਕੌਰ ਉੱਤੇ ਚੁੰਨੀ ਸਿਰ ਦੇ ਉੱਤੇ ਰੱਖਦੀ ਆ, ਔਰ ਮੈਂ ਸੁਣਿਆ ਵੀ ਪਾਠ ਬੜਾ ਕਰਦੀ, ਤੇ ਪਾਠ ਕਰਦੇ ਨੇ। ਪਾਠ ਦੇ ਵਿੱਚ ਤਾਂ ਲਿਖਿਆ ਹੋਇਆ ਕਿ ਅਸੀਂ ਮੂਰਤੀ ਪੂਜਾ ਨਹੀਂ ਕਰਨੀ, ਮਹਾਰਾਜ ਦਾ ਆਦੇਸ਼ ਆ। ਮੈਂ ਪੜ੍ਹ ਕੇ ਸੁਣਾ ਦਿੰਦਾ ਜੇ ਤੁਸੀਂ ਸੁਣਨਾ ਚਾਹੁੰਦੇ ਹੋ। ਅੰਗਰੇਜ਼ੀ ਚ ਮੇਰਾ ਆਰਟੀਕਲ ਲਿਖਿਆ ਹੋਇਆ 2021 ਚ ਹਿੰਦੁਸਤਾਨ ਟਾਈਮਜ਼ ਨੇ ਮੈਨੂੰ ਕਿਹਾ ਸੀ ਜੀ ਤੁਸੀਂ RSS ਦੇ ਉੱਤੇ ਸਿੱਖਾਂ ਦੀ ਕੀ ਪੋਜੀਸ਼ਨ ਆ, ਉਸ ਦੇ ਉੱਤੇ ਆਰਟੀਕਲ ਲਿਖੋ ਜੀ। ਮੈਂ ਹਿੰਦੁਸਤਾਨ ਟਾਈਮਜ਼ ਦੇ ਵਿੱਚ ਲੀਡਿੰਗ ਆਰਟੀਕਲ ਲਿਖਿਆ ਸੀ, RSS ਏਜੰਡਾ ਐਂਡ ਦੀ ਸਿੱਖਸ ਦੇ ਸਾਰੀਆਂ ਚੀਜ਼ਾਂ ਮੈਂ ਖੋਲ ਕੇ ਲਿਖ ਦਿੱਤੀਆਂ ਸੀ ਕਿ ਸਾਡਾ ਇਹਨਾਂ ਦੇ ਨਾਲ ਕੋਈ ਕਿਸੇ ਕਿਸਮ ਦਾ ਰਿਸ਼ਤਾ ਨਹੀਂ। ਜੇ ਸਾਡਾ ਕੋਈ ਰਿਸ਼ਤਾ ਹੈ ਅਪੋਜ਼ਡ ਸਿਸਟਮ ਆ ਦੀ, ਇਹ ਮੂਰਤੀ ਪੂਜਾ ਕਰਦੇ ਆ, ਅਸੀਂ ਮੂਰਤੀਆਂ ਤੋੜਨ ਵਾਲੇ ਆ, ਅਸੀਂ ਮੂਰਤੀਆਂ ਨੂੰ ਕੁਛ ਨਹੀਂ ਸਮਝਦੇ। ਇਹ ਮੈਂ ਨਹੀਂ ਕਹਿ ਰਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖੁੱਲ ਕੇ ਸਾਫ਼ ਸੁਥਰੀ ਗੱਲਾਂ ਦੇ ਵਿੱਚ ਲਿਖੀ ਵੀ ਆ। ਫਿਰ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਲਿਖਿਆ ਵੀ ਸਾਡਾ ਹਿੰਦੂਆਂ ਤੇ ਮੁਸਲਮਾਨਾਂ ਨਾਲ ਨਿਬੜਾ ਹੋ ਚੁੱਕਿਆ ਜੀ। ਨਾ ਅਸੀਂ ਕਾਬੇ ਜਾਂਦੇ ਆ, ਨਾ ਅਸੀਂ ਤੀਰਥਾਂ ਤੇ ਜਾਂਦੇ ਆ, ਨਾ ਅਸੀਂ ਮੂਰਤੀ ਪੂਜਕ ਆ। ਸਾਰੀ ਚੀਜ਼ ਉਹਨਾਂ ਨੇ ਡਿਟੇਲ ਦੇ ਵਿੱਚ ਲਿਖੀ ਹੋਈ ਹੈ। ਤਾਂ ਉਸ ਨੂੰ ਮਤਲਬ ਉਸ ਵਿੱਚ ਕੋਈ ਅੰਧੀ ਹੈ ਨਹੀਂ। ਬਿਲਕੁਲ, ਉਸ ਨੂੰ ਪੜ੍ਹ ਕੇ ਡਾਕਟਰ ਸਾਹਿਬ ਇੱਥੇ ਮੈਂ ਥੋੜਾ ਜਿਹਾ ਇਸ ਗੱਲ ਵੱਲ ਪੱਲਾ 1136 ਚ ਲਿਖਿਆ ਹੋਇਆ ਜੀ। ਡਾਕਟਰ ਸਾਹਿਬ ਮੈਂ ਥੋੜਾ ਜਿਹਾ ਤੁਹਾਡੇ ਕੋਲੋਂ ਇਹ ਜਾਣਨਾ ਚਾਹੂੰਗਾ ਕਿ ਜਿਹੜੇ ਹਾਲਾਤ ਹੁਣ ਬਣੇ ਹੋਏ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਜਾਂਦੇ ਨਜ਼ਰ ਆ ਰਹੇ ਆ, ਖਾਸ ਤੌਰ ਤੇ ਜਦੋਂ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਗੱਲ ਹੋ ਰਹੀ ਹੈ। ਕਿਉਂਕਿ ਹੁਣ ਜਿਹੜਾ ਇਹ ਸਾਰਾ ਘਟਨਾਕ੍ਰਮ ਵਾਪਰਿਆ, ਇਹਦੇ ਵਿੱਚ ਹੁਣ BJP ਦੇ MP ਹੋਣ ਜਿਹੜੇ ਹਿੰਦੂਤਵੀ ਥਾਟ ਨਾਲ ਜਿਹੜੇ ਨੇ ਉਹ ਵਾਹ ਵਾਸਤਾ ਰੱਖਦੇ ਆ, ਉਹ ਸਿੱਧੇ ਤੌਰ ਤੇ ਇਹ ਗੱਲ ਹੁਣ ਕਹਿ ਰਹੇ ਆ ਵੀ ਹੁਣ ਜਿਹੜਾ ਅਯੋਧਿਆ ਦੇ ਵਿੱਚ ਤੇ ਮਸਜਿਦ ਅਸੀਂ ਢਾਹ ਕੇ ਮੰਦਿਰ ਬਣਾ ਲਿਆ, ਹੁਣ ਮਥੁਰਾ ਤੇ ਕਾਂਸ਼ੀ ਦੀ ਵਾਰੀ ਹੈ। ਨਾਲ ਹੀ ਨਾਲ ਇਦਾਂ ਦੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ ਨੇ ਕਿ ਜਿਹੜਾ ਦਰਬਾਰ ਸਾਹਿਬ ਆ ਇਹ ਪਹਿਲਾਂ ਮੰਦਿਰ ਸੀ, ਇੱਥੇ ਵਿਸ਼ਨੂੰ ਦਾ ਮੰਦਿਰ ਸੀ, ਸੋ ਇਹਦੇ ਤੇ ਵੀ ਜਿਹੜਾ ਦਾਅਵਾ ਹੈ ਉਹ ਕਰਨਾ ਸ਼ੁਰੂ ਕਰ ਦਿੱਤਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਦਾਅਵੇ ਨੇ ਕਿ ਇਹਨਾਂ ਦੇ ਉੱਤੇ ਵੀ ਕਦਮ ਚੁੱਕੇ ਜਾਣਗੇ ਹਿੰਦੂਤਵੀ ਤਾਕਤਾਂ ਵੱਲੋਂ। ਦੇਖੋ ਗੱਲ ਇਹ ਹੈ ਵੀ ਮੈਂ ਦੂਸਰੀ ਗੱਲ ਤਾਂ ਕਾਂਸ਼ੀ ਤੇ ਦੂਸਰੀ ਮਥੁਰਾ ਦੀ ਤਾਂ ਗੱਲ ਨਹੀਂ ਕਰਦਾ, ਪਰ ਸ਼੍ਰੀ ਦਰਬਾਰ ਸਾਹਿਬ ਇੱਕ ਇਤਿਹਾਸਿਕ ਇੰਸਟੀਟਿਊਸ਼ਨ ਹੈ ਔਰ ਉਸ ਦੇ ਵਿੱਚ ਕਲੀਅਰਲੀ ਐਵੀਡੈਂਸਡ ਹੈ ਕਿ ਕਿਸ ਵੇਲੇ ਕਿਸਨੇ ਉਸਦੀ ਨੀਂਹ ਪੱਥਰ ਰੱਖੀ ਔਰ ਉਹ ਸਾਰੀ ਚੀਜ਼ ਹਿਸਟੋਰਿਕ ਹੈਗੀ ਹੈ। ਉਹ ਤਾਂ ਸਾਰੀ ਗੱਲ ਹੀ 450 ਸਾਲ ਦੀ ਗੱਲ ਹੈ। ਤੋ ਉਸ ਦੇ ਉੱਤੇ ਤਾਂ ਕਿਸੇ ਕਿਸਮ ਦਾ ਕਿੰਤੂ ਪਰੰਤੂ ਹੋ ਹੀ ਨਹੀਂ ਸਕਦਾ। ਪਰ ਉਹਦੇ ਵਿੱਚ ਵੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਇਹਨਾਂ ਦੇ ਰਾਹੀਂ ਜਿਹੜੀ ਸੋ ਕਾਲਡ ਬਾਦਲ ਅਕਾਲੀ ਦਲ ਦੇ ਰਾਹੀਂ ਕੁਛ ਰੋਹ ਦਿੱਤਾ ਇਸ ਕਿਸਮ ਦੀਆਂ ਪਾਈਆਂ ਗਈਆਂ ਹਨ ਜਿਹੜੀਆਂ ਗੈਰ ਸਿੱਖ ਹਨ, ਜਿਹੜੀਆਂ ਸਿੱਖ ਸਪਿਰਿਟ ਦੇ ਖਿਲਾਫ ਹਨ, ਜਿਹੜੀਆਂ ਸਿੱਖਾਂ ਦੇ ਸਿਧਾਂਤ ਨੂੰ ਕੰਟਰਾਡਿਕਟ ਕਰਦੀਆਂ ਹਨ। ਤੋ ਇਸ ਕਿਸਮ ਦੀ ਗੱਲ ਦੇ ਉੱਤੇ ਸਿੱਖਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਮੈਨੂੰ ਇਹ ਦੱਸੋ ਵੀ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਹੈ ਉਸ ਦੇ ਵਿੱਚ ਵੱਧ ਆਟੋਨਮੀ ਸਟੇਟਾਂ ਨੂੰ ਦੇਣ ਦੀ ਗੱਲ ਕੀਤੀ ਗਈ ਹੈ।
ਔਰ ਆਰਟੀਕਲ 370 ਦੇ ਉੱਤੇ ਬਾਦਲ ਅਕਾਲੀ ਦਲ ਦੇ ਮੈਂਬਰਾਂ ਦੀ ਪਾਰਲੀਮੈਂਟ ਨੇ ਕਿਹਦੇ ਹੱਕ ਵਿੱਚ ਵੋਟ ਪਾਈ ਆ ਜੀ। ਤਾਂ ਇਹ ਭੁਲੇਖਾ ਸਿੱਖਾਂ ਨੂੰ ਕੱਢ ਦੇਣਾ ਚਾਹੀਦਾ ਵੀ ਬਾਦਲ ਸਾਹਿਬ ਜਿਹੜੇ ਹੈਗੇ ਆ ਜਾਂ ਉਹਨਾਂ ਦਾ ਜਿਹੜਾ ਅਕਾਲੀ ਦਲ ਹੈ ਉਹ ਹਿੰਦੂ ਫੋਲਡ ਦੇ ਵਿੱਚ ਬੈਠਾ, ਉਹ ਹਿੰਦੂਆਂ ਅੱਜ ਦੀ ਮੁਬਾਰਕਬਾਦ ਤੁਸੀਂ ਦੇ ਰਹੇ ਹੋ। ਕਿਸ ਗੱਲ ਦੀ ਮੁਬਾਰਕਬਾਦ ਦੇ ਰਹੇ ਹੋ ਵੀ ਉੱਥੇ ਮੂਰਤੀ ਪੂਜਾ ਹੋਈ ਆ, ਉੱਥੇ ਹਿੰਦੂਆਂ ਦੀਆਂ ਪੂਜਾ, ਹਿੰਦੂਆਂ ਦੇ ਪੰਡਤਾਂ ਨੇ, ਬ੍ਰਾਹਮਣ ਨੇ ਜੋ ਹਿੰਦੂ ਰੀਤੀ ਰਿਵਾਜਾਂ ਦੇ ਰਾਹੀਂ ਉੱਥੇ ਜੋ ਕੁਝ ਕੀਤਾ, ਤੁਸੀਂ ਉਸ ਦਾ ਖੰਡਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰ ਰਿਹਾ, ਸਾਡੇ ਇਤਿਹਾਸ ਦੇ ਵਿੱਚ ਉਸ ਦਾ ਖੰਡਨ ਕੀਤਾ ਹੋਇਆ ਹੈ, ਸਪਸ਼ਟ ਲਫ਼ਜ਼ਾਂ ਦੇ ਵਿੱਚ ਕੀਤਾ ਹੋਇਆ ਹੈ, ਔਰ ਤੁਸੀਂ ਉਸ ਨੂੰ ਮੁਬਾਰਕਬਾਦ ਦੇ ਰਹੇ ਹੋ। ਤੇ ਤੁਸੀਂ ਕਿੱਥੇ ਖੜੇ ਹੋ? ਸਿੱਖ ਨੇ ਕਿਸੇ ਸਿੱਖ ਨੇ ਇਸ ਗੱਲ ਤੇ ਆਬਜੈਕਸ਼ਨ ਨਹੀਂ ਕੀਤਾ। ਅਮਰਿੰਦਰ ਸਿੰਘ ਨੇ ਹੱਡੀਆਂ ਚੱਕ ਕੇ ਉਸਦੀ ਮੁਬਾਰਕਬਾਦ ਦਿੱਤੀ ਆ। ਅਮਰਿੰਦਰ ਸਿੰਘ ਤਾਂ ਕਾਂਗਰਸ ਦਾ ਹੀ ਹੋਇਆ ਨਾ ਜੀ। ਤੇ ਦੂਸਰੇ ਪਾਸੇ ਜੇ ਬੀਜੇਪੀ ਉਹ ਕਰ ਰਹੀ ਹੈ ਤਾਂ ਫਿਰ ਉਹਨੂੰ ਮੁਬਾਰਕਬਾਦ ਤੂੰ ਕਿਸ ਗੱਲ ਦੀ ਦੇ ਰਿਹਾ? ਤਾਂ ਮੇਰਾ ਮਤਲਬ ਕਹਿਣ ਦਾ ਇਹ ਆ, ਕਾਂਗਰਸ ਬੀਜੇਪੀ ਇੱਕੋ ਹੀ ਆ, ਇੱਕ ਸਿੱਕੇ ਦੇ ਦੋ ਪਹਿਲੂ ਆ, ਉਹ ਦੇਖਣ ਦੀ ਲੋੜ ਆ, ਸਮਝਣ ਦੀ ਲੋੜ ਆ। ਤਾਂ ਇਸ ਕਰਕੇ ਮਤਲਬ ਕਿਸੇ ਕਿਸਮ ਦੀ ਉਮੀਦ ਰੱਖਣੀ, ਹੁਣ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਆ, ਉਸ ਨੂੰ ਤਾਂ 1% ਵੀ ਸਿੱਖੀਜ਼ਮ ਦੇ ਨਾਲ ਕਿਸੇ ਕਿਸਮ ਦਾ ਉਹਦਾ ਕੰਸਰਨ ਨਹੀਂ, ਨਾ ਉਹਨੂੰ ਸਮਝ ਆ ਸਿੱਖੀਜ਼ਮ ਦੀ। ਉਹ ਤਾਂ ਇੱਕ ਤਰ੍ਹਾਂ ਦਾ ਡਰੂ ਆ ਜਿਹੜਾ ਇਹਨਾਂ ਨੇ ਖੜਾ ਕੀਤਾ ਹੋਇਆ ਬੀਜੇਪੀ ਨੇ ਬਾਦਲ ਦੇ ਰਾਹੀਂ ਉਸ ਨੂੰ ਖੜਾ ਕੀਤਾ। ਔਰ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਕਿਹੜੇ ਰਾਜ ਚ ਹੋਈਆਂ ਜੀ? ਜਦ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸੋ ਕਾਲ ਅਕਾਲੀ ਦਲ ਦਾ ਪ੍ਰਧਾਨ ਸੀ, ਉਸ ਦੇ ਪੀਰੀਅਡ ਚ ਹੋਈਆਂ। ਸੁਖਬੀਰ ਬਾਦਲ ਹੋਮ ਮਿਨਿਸਟਰ ਆ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਆ ਉਹਦਾ ਪ੍ਰਧਾਨ ਆ। ਔਰ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਲੋਕਾਂ ਤੇ ਗੋਲੀਆਂ ਚੱਲੀਆਂ ਪਾਠ ਕਰਦੇ ਲੋਕਾਂ ਦੇ ਉੱਤੇ, ਔਰ ਜਿਹੜਾ ਸੁਮੇਧ ਸਿੰਘ ਸੈਣੀ ਨੂੰ ਬਗੈਰ ਸਹੁੰ ਖਾਏ ਤੋਂ ਪਹਿਲਾਂ ਹੀ ਬੁਲਾ ਕੇ ਕਹਿ ਰਿਹਾ ਵੀ ਤੂੰ ਹੁਣ ਬੀਜੇਪੀ ਆ, ਉਹ ਕਿਹਦੇ ਕਹਿਣ ਤੇ ਕਹਿ ਰਿਹਾ? ਉਸ RSS ਤੇ ਬੀਜੇਪੀ ਦੇ ਕਹਿਣ ਤੇ ਕਹਿ ਰਿਹਾ। ਤੋ ਇਸ ਕਰਕੇ ਮਤਲਬ ਕਿਸੇ ਕਿਸਮ ਦੀ ਇਹਨਾਂ ਲੋਕਾਂ ਤੋਂ ਉਮੀਦ ਰੱਖਣੀ ਸਿੱਖਾਂ ਨੂੰ ਇੱਕ ਭੁਲੇਖਾ ਹੈ ਜਾਂ ਬੇਸਮਝੀ ਹੈ, ਮੈਂ ਤਾਂ ਕਹਿ ਸਕਦਾ। ਤੋ ਇਹ ਸਾਰੇ ਇੱਕੋ ਹੀ ਆ ਜੀ। ਤੋ ਇਸ ਕਰਕੇ ਇਹਨਾਂ ਤੋਂ ਕਿਸੇ ਕਿਸਮ ਦੀ ਉਮੀਦ ਨਾ ਰੱਖੋ, ਨਾ ਇਹਨਾਂ ਤੋਂ ਇੱਕ ਸਮਝੋ ਵੀ ਇਹ ਤੁਹਾਨੂੰ ਕੋਈ ਸਿੱਖੀ ਦੇ ਮਤਲਬ ਸਿਧਾਂਤ ਦੇ ਮੁਤਾਬਕ ਕੋਈ ਗੱਲ ਕਰ ਸਕਦੇ ਹਨ ਜੀ। ਬਿਲਕੁਲ, ਮੈਂ ਤਾਂ ਆਪਣੀਆਂ ਕਿਤਾਬਾਂ 'ਚ ਬਹੁਤ ਕੁਝ ਲਿਖਿਆ ਹੋਇਆ, ਉਹ ਸਿੱਖ ਪੜ੍ਹਦੇ ਨਹੀਂ, ਹੁਣ ਮੈਂ ਕੀ ਕਰਾਂ? ਨਹੀਂ, ਬਿਲਕੁਲ ਇਹ ਵੀ ਇੱਕ ਤਰਾਸਦੀ ਹੈ ਜਿਹੜੀ ਤੁਸੀਂ ਅਖੀਰ ਦੇ ਵਿੱਚ ਕਮੈਂਟ ਕੀਤਾ ਹੈ ਕਿ ਸਾਨੂੰ ਪੜ੍ਹਨ ਲਿਖਣ ਦਾ ਸ਼ੌਕ ਹੈ ਨਹੀਂ ਐਜ਼ ਅ ਨੇਸ਼ਨ, ਜਦੋਂ ਅਸੀਂ ਓਵਰਆਲ ਗੱਲ ਕਰਦੇ ਹਾਂ। ਸੋ ਪਰ ਤੁਸੀਂ ਆਪਣਾ ਸਮਾਂ ਕੱਢ ਕੇ ਵਿਚਾਰ ਸਾਡੇ ਨਾਲ ਇਸ ਸਾਰੇ ਇਸ਼ੂ ਦੇ ਉੱਤੇ ਸਾਂਝੇ ਕੀਤੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਤੁਸੀਂ ਆਪਣੇ ਜਿਹੜੇ ਸੁਝਾਅ ਨੇ ਜਾਂ ਸਵਾਲ ਨੇ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਤੱਕ ਪੁੱਜਦੇ ਕਰ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।